ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਜੀ। ਡਾਕਟਰ ਸਾਹਿਬ, ਇਸ਼ੂ ਬਾਰੇ ਤੁਹਾਡੇ ਕੀ ਖਿਆਲ ਨੇ ਜਿਹੜੇ ਅੱਜ ਦੇ ਜਿਹੜੇ ਇਸ਼ੂ ਨੇ? ਦੇਖੋ, ਅਸੀਂ ਮਾਫੀ ਚਾਹੁੰਦੇ ਹਾਂ ਦਰਸ਼ਕਾਂ ਤੋਂ ਕਿ ਅੱਜ ਅਸੀਂ ਫੇਸਬੁੱਕ ਤੇ ਲਾਈਵ ਨਹੀਂ ਜਾ ਰਹੇ। ਕੁਝ ਟੈਕਨੀਕਲ ਇਸ਼ੂ ਫੇਸਬੁੱਕ ਵੱਲੋਂ ਹੀ ਰੇਜ਼ ਕੀਤੇ ਗਏ ਨੇ ਜੀ, ਔਰ ਮੇਰਾ ਖਿਆਲ ਹੈ ਵੀ ਆਉਣ ਵਾਲੇ 24 ਆਵਰਸ ਉਹ ਰਿਜ਼ੋਲਵ ਹੋ ਜਾਣੇ ਚਾਹੀਦੇ ਨੇ। ਕਈ ਵਾਰ ਇਹ ਟੁਚਰਾਂ ਹੀ ਡਾਂਦੇ ਨੇ, ਪਰ ਹੁਣ ਕੀ ਕੀਤਾ ਜਾ ਸਕਦਾ ਜਦੋਂ ਤੁਸੀਂ ਕਿਸੇ ਦੇ ਵੱਸ ਹੁੰਦੇ ਹੋ। ਟਰਾਈ ਕਰਦੇ ਨੇ, ਕਹਿੰਦੇ ਪਏ ਨੇ ਕਿ ਮੇਬੀ ਹੁਣੇ ਹੋ ਜਾਵੇ। ਚਲੋ, ਇੱਕ ਸੈਗਮੈਂਟ ਤਾਂ ਲੰਘ ਗਿਆ, ਹੋ ਵੀ ਜਾਏ ਤਾਂ ਚਲੋ ਜੀ। ਡਾਕਟਰ ਸਾਹਿਬ, ਜਿਹੜਾ ਇਸ਼ੂ ਅੱਜ ਕੱਲ ਭਾਰਤ ਦੇ 1 ਬਿਲੀਅਨ 300 ਮਿਲੀਅਨ ਲੋਕਾਂ ਦੇ ਲਈ, ਉੱਥੇ ਬੈਠਿਆਂ ਲਈ ਵੀ, ਔਰ ਜਿਹੜੇ ਉਹਨਾਂ ਦਾ ਵੱਡਾ ਹਿੱਸਾ ਡਾਇਸਪੋਰਾ 'ਚ ਹੈ ਉਹਨਾਂ ਲਈ ਵੀ ਸਿਰਦਰਦੀ ਬਣਿਆ ਹੋਇਆ, ਉਹ ਹੈ ਕਿ ਜਿਸ ਅੰਦਾਜ਼ ਦੇ ਵਿੱਚ ਮੋਦੀ ਸਰਕਾਰ ਨੇ 1000 ਰੁਪਏ ਤੇ 500 ਰੁਪਏ ਦੇ ਨੋਟਾਂ ਨੂੰ ਬਿਲਕੁਲ ਫੌਰਨ ਕੁਛ ਦਿਨਾਂ ਦਾ ਵਕਤ ਦੇ ਕੇ ਖ਼ਤਮ ਕਰ ਦਿੱਤਾ ਔਰ ਇਮੀਡੀਏਟਲੀ ਖ਼ਤਮ ਕੀਤਾ ਔਰ ਕਿਹਾ ਕਿ ਜੀ ਬਾਕੀ ਜਿਹੜੇ ਨੇ ਜਮ੍ਹਾਂ ਕਰਾਓ। ਔਰ ਉਹਨੇ ਇੱਕ ਇਸ ਕਿਸਮ ਦੀ ਉੱਥੇ ਹਨੇਰੀ ਲੈ ਆਂਦੀ ਹੋਈ ਹੈ। ਮੈਂ ਦੇਖ ਰਿਹਾ ਸੀ ਕਿ ਵੀ ਬਹੁਤ ਸਾਰੇ ਵੇਰਵੇ, ਹਾਲਾਂ ਇਹਦੇ ਤੇ ਕੋਈ ਸੈੱਟ ਅਜੇ ਰਾਏ ਤਾਂ ਨਹੀਂ ਬਣ ਸਕੀ ਹੈ ਵੀ ਬਿਹਾਈਂਡ ਕੀ ਹੈ। ਔਰ ਖਾਸ ਤੌਰ ਤੇ ਸਾਡੇ ਭੈਣ ਜੀ ਅਮਨਜੋਤ ਕੌਰ ਜਿਹੜੇ ਸਾਨੂੰ ਲਗਾਤਾਰਤਾ ਨਾਲ ਲਿਖਦੇ ਨੇ, ਉਹਨਾਂ ਨੇ ਸਗੋਂ ਕੱਲ ਇੱਕ ਸਪੈਸ਼ਲ ਈਮੇਲ ਸ਼ੂਟ ਕੀਤੀ ਜਿਹਦੇ 'ਚ ਉਹਨਾਂ ਨੇ ਕਿਹਾ ਕਿ ਡੀਮਿਸਟੀਫਾਈਡ ਡੀਮੋਨੇਟਾਈਜੇਸ਼ਨ ਮੂਵ, ਕਿ ਵੀ ਇਹਦੇ ਪਿੱਛੇ ਕੀ ਹੈ, ਇਸ ਨੂੰ ਤੁਸੀਂ ਦੱਸੋ। ਔਰ ਉਹਦੇ 'ਚ ਉਹਨਾਂ ਨੇ ਖੁਦ ਵੀ ਕੁਝ ਕਨਕਲੂਜਨ ਕੱਢੇ ਨੇ। ਸੋ ਅਸੀਂ ਹਾਲਾਂਕਿ ਉਹਨਾਂ ਦੀ ਦੂਸਰੀ ਈਮੇਲ ਕੰਟੀਨਿਊ ਕਰ ਰਹੇ ਸੀ, ਪਰ ਅੱਜ ਅਸੀਂ ਉਸ ਦੀ ਥਾਂ ਤੇ, ਕਿਉਂਕਿ ਮੈਨੂੰ ਇਹ ਲੱਗਾ ਵੀ ਇਹ ਇਸ਼ੂ ਐਸਾ ਹੈ ਜਿਹਦੇ ਬਾਰੇ ਬਹੁਤ ਕੁਝ ਜਿਹੜਾ ਉਹ ਲਿਖਿਆ ਵੀ ਜਾ ਰਿਹਾ, ਪਰ ਕੋਈ ਵੀ ਜਿਹਨੂੰ ਕਹੋ ਕਿ ਟੂ ਹਿੱਟ ਦਾ ਬੁਲਜ਼ ਆਈ, ਉਸ ਵਾਂਗੂ ਗੱਲ ਲੱਗੀ ਨਹੀਂ ਕਿ ਵੀ ਹੈ ਕੀ ਹੈ ਵੀ ਹੈ। ਹਾਲਾਂ ਜਿਹੜੀ ਗੱਲ ਕੇਜਰੀਵਾਲ ਜਾਂ ਮਮਤਾ ਬੈਨਰਜੀ ਜਾਂ ਦੂਜਿਆਂ ਨੇ ਵੀ ਕਹੀ ਕਿ ਜੀ ਸਾਰੇ ਤੋਂ ਪਹਿਲਾਂ ਬੀਜੇਪੀ ਵਾਲੇ, ਉਹਨਾਂ ਨੇ ਕਿਹਾ ਜੀ ਲੰਬੇ ਕਿਊਜ਼ ਦੇ ਵਿੱਚ ਕੋਈ ਬੀਜੇਪੀ ਵਾਲੇ ਲੋਕ ਨਹੀਂ ਖੜੇ, ਕਿਉਂਕਿ ਬਹੁਤੇ ਹੈ ਹੀ ਇਹ ਵਪਾਰੀਆਂ ਦੀ ਪਾਰਟੀ ਹੈ, ਵੀ ਇਹਨਾਂ 'ਚੋਂ ਕਿਸੇ ਨੇ ਰਿਐਕਟ ਵੀ ਨਹੀਂ ਕੀਤੀ। ਨਹੀਂ ਤਾਂ ਜਿਹਦੀ ਜੇਬ ਨੂੰ ਹਰਟ ਕਰੇ ਉਹ ਸਭ ਤੋਂ ਜ਼ਿਆਦਾ ਚੀਕਾਂ ਮਾਰਦਾ। ਸੋ ਉਹਨਾਂ ਨੇ ਆਪਣੇ ਜਿਹੜੇ ਸੀ ਬੰਦੇ, ਉਹਨਾਂ ਨੂੰ ਪਹਿਲਾਂ ਹੀ ਸੀ, ਹਾਲਾਂ ਕਹਿ ਰਹੇ ਜੀ ਅਸੀਂ ਵੀ ਮੇਨਟੇਨਡ ਦਾ ਟੌਪ ਸੀਕ੍ਰੇਸੀ, ਅਸੀਂ ਬਿਲਕੁਲ ਉਹਨੂੰ ਬਾਹਰ ਨਹੀਂ ਨਿਕਲਣ ਦਿੱਤਾ। ਹੁਣ ਸਫ਼ਰ ਆਮ ਬੰਦਾ ਕਰ ਰਿਹਾ। ਅੱਛਾ, ਫਿਰ ਜਿਹੜੀ ਗੱਲ ਹੁਣ ਜਿਹੜੇ ਰੀਜ਼ਨ ਕਿ ਵੀ ਇਹ ਕਿਉਂ ਹੈ ਜਾਂ ਕਿਵੇਂ ਹੈ, ਉਹਦੇ 'ਚ ਇੱਕ ਗੱਲ ਤਾਂ ਸਾਫ਼ ਨਜ਼ਰ ਆਉਂਦੀ ਹੈ ਵੀ 2014 ਤੋਂ ਮੋਦੀ ਬਣਿਆ, 2.5 ਸਾਲ ਗੁਜ਼ਰ ਗਏ। ਔਰ ਜਿਹੜੀ ਉਹਨਾਂ ਦੇ ਪਹਿਲੇ ਪੋਲ ਕੈਂਪੇਨ ਦੇ ਵਿੱਚ ਇੱਕ ਸੀ, ਉਹਨੇ ਕਿਹਾ ਜੀ अच्छे दिन आएंगे, बाहर से काला धन लाएंगे, हर एक के अकाउंट में 15-15 लाख जमा होगा। ਉਹ ਹੁਣ ਕਿਸੇ ਨੇ ਸੋਸ਼ਲ ਮੀਡੀਆ ਤੇ ਜੋਕ ਕੀਤਾ ਕਿ ਜੇ ਲਾਈਨਾਂ ਜਿਹੜੀਆਂ 15 ਲੱਖ ਕਢਵਾਉਣ ਲਈ ਲੱਗੀਆਂ, ਜਿਹੜੇ ਉਹਨਾਂ ਦੇ ਅਕਾਊਂਟ 'ਚ ਆਏ ਹੈ ਵੀ ਲੋਕ ਹੈ ਵੀ 15 ਲੱਖ ਜਿਹੜੇ ਤੁਸੀਂ ਸਾਡੇ ਕੀਤੇ ਨੇ। ਸੋ ਕੁੱਲ ਮਿਲਾ ਕੇ ਉਹ ਇਸ ਕਿਸਮ ਦਾ ਜਿਹੜਾ ਉਹਨਾਂ ਨੇ ਜਿਵੇਂ ਇੱਕ ਹਾਈਪ ਕ੍ਰੀਏਟ ਕੀਤੀ, ਜ਼ਾਹਰ ਹੈ ਆਉਣਾ ਕੀ ਸੀ, ਕਿਉਂਕਿ ਇਹਨਾਂ ਦੇ ਹੀ ਪੈਸੇ ਨੇ। ਔਰ ਉਦੋਂ ਇੱਕ ਸੋਸ਼ਲ ਨੈਟਵਰਕਿੰਗ ਤੇ ਜੋਕ ਵੀ ਸੀ कि किसी ने ये गए, उन्हें क्या जी मोदी ने क्या जी वो पैसा हमारा कितना है, उन्होंने $100 का चाहिए, उन्होंने कहा इतना ही है, कहा बाकी कितने गए, उन्होंने कहा जी आपकी इलेक्शन में लग गए, सारा काला तो नहीं लगता। और ये मैं किते फिगर भी देख रहा सी कि भी चोणां 'ਚ 15,000 ਕਰੋੜ ਜਿਹੜਾ ਹੈ ਮੋਦੀ ਦੀ ਚੋਣ ਤੇ ਖਰਚ ਹੋਇਆ ਸੀ। ਹੁਣ ਜਿਹੜੇ ਈਵਨ 500 ਤੇ 1000 ਦੇ ਨੋਟਾਂ ਨਾਲ ਜੁੜਿਆ ਵੀ ਜੀ ਇਹ ਕਾਲਾ ਧਨ ਖਤਮ ਹੋਏਗਾ, ਮੋਦੀ ਕਹਿ ਰਿਹਾ ਮੈਨੂੰ ਤੁਸੀਂ ਇੰਨੇ ਦਿਨ ਦੇ ਦਿਓ, ਫਿਰ ਦੇਖੋ ਭਾਰਤ ਉਹ ਨਹੀਂ ਰਹੇਗਾ। ਕੁੱਲ 5 ਤੋਂ 6% ਜਿਹੜਾ ਕਾਲਾ ਧਨ ਹੈ ਉਹੀ 500 ਜਾਂ 1000 ਦੀ ਰੇਂਜ ਆਉਂਦਾ। ਹੁਣ ਜਿਹੜੇ ਲਗਭਗ 95% ਜਿਹੜਾ ਵੀ ਇਸ ਕਿਸਮ ਦਾ ਹੈ ਉਹ ਤਾਂ ਗੋਲਡ ਦੇ ਵਿੱਚ, ਰੀਅਲ ਏਸਟੇਟ ਦੇ ਵਿੱਚ, ਦੂਜੇ 'ਚ ਇਨਵੈਸਟ ਕਰ ਦਿੰਦੇ ਨੇ। ਸੋ ਇਹ ਤਾਂ ਵਿਚਾਰੇ ਆਮ ਲੋਕ ਜਾਂ ਉਹ ਔਰਤਾਂ ਜਿਨ੍ਹਾਂ ਦੇ ਘਰ ਵਾਲੇ ਸ਼ਰਾਬੀ ਨੇ, ਜੁਆਰੀਏ ਨੇ, ਦੂਜੇ ਨੇ, ਉਹ ਉਹਨਾਂ ਤੋਂ ਚੋਰੀ 500, 1000 ਕਿ ਵੀ ਬੱਚਿਆਂ ਦੇ ਲਈ ਕਿਸੇ ਵੇਲੇ ਕੰਮ ਆਉਣਗੇ, ਹਾਂਜੀ, ਉਹਨਾਂ ਦੀ ਸੇਵਿੰਗ ਕਰਕੇ। ਹੁਣ ਉਹ ਕੋਈ ਪੜ੍ਹੀਆਂ ਲਿਖੀਆਂ ਵੀ ਨਹੀਂ ਹੈ, ਜਾਂ ਉਹਨਾਂ ਨੂੰ ਇਹ ਹੈ ਕਿ ਵੀ ਜੇ ਬੈਂਕ ਅਕਾਊਂਟ ਖੋਲਿਆ ਇਹਨੂੰ ਪਤਾ ਲੱਗ ਜਾਏਗਾ, ਕਢਾ ਕੇ ਫਿਰ ਸ਼ਰਾਬ ਪੀ ਜਾਏਗਾ ਜਾਂ ਜੂਆ ਖੇਡ ਆਏਗਾ। ਹੁਣ ਇਸ ਨੂੰ ਜਿਹੜਾ ਸਫਰ ਕਰ ਰਿਹਾ ਹੈ ਇਹ ਤਬਕਾ, ਜਿਹੜਾ ਚੋਰ ਹੈ ਜਾਂ ਵੱਡੇ ਵਪਾਰ, ਉਹ ਤਾਂ ਫੌਰਨ ਗੋਲਡ, ਜੁਐਲਰੀ, ਰੀਅਲ ਏਸਟੇਟ ਔਰ ਬਾਕੀ ਜਿਹੜਿਆਂ ਦੇ ਵਿੱਚ ਉਹਨਾਂ ਦੀ ਇਨਵੈਸਟਮੈਂਟ ਹੁੰਦੀ ਆ, ਜਿਹੜਾ
ਸਾਰੇ ਬਾਹਰਲੇ ਮੁਲਕਾਂ ਦੇ ਵਿੱਚ ਜਿਹੜਾ ਰੱਖਿਆ ਹੋਇਆ ਧਨ ਹੈ ਉੱਥੇ ਕਾਮਨ ਬੰਦੇ ਦਾ ਤਾਂ ਨਹੀਂ ਹੈਗਾ। ਜੀ ਜੀ। ਸੋ ਕੁੱਲ ਮਿਲਾ ਕੇ ਸਾਨੂੰ ਇਹ ਲੱਗਦਾ ਹੈ ਕਿ ਵੀ ਇਹ ਸਾਰਾ ਇੱਕ ਪਾਸੇ ਤਾਂ ਜਿਹਨੂੰ ਤੁਸੀਂ ਡਾਈਵਰਸ਼ਨ ਦਾ ਤਾਂ ਹਮੇਸ਼ਾ ਹੀ ਹੁੰਦਾ ਹੈ ਕਿ ਵੀ 15-15 ਲੱਖ ਤਾਂ ਕੀ ਦੇਣਾ ਸੀ, ਉਹ ਜਿਹੜਾ ਉਹਨਾਂ ਦੀ ਨੀਂਦ ਹੀ ਆਰਾਮ ਕਰਤਾ, ਉਹਨਾਂ ਨੂੰ ਜਿਹੜਾ ਕੋਲ ਆ ਉਹ ਹੀ ਬਚਾ ਲਓ, ਉਹ ਵੀ ਕਰਤਾ ਜੀ। ਸਿਰਫ 4000 ਤੱਕ ਤੁਸੀਂ ਲੈ ਸਕਦੇ ਹੋ ਹਫ਼ਤੇ 'ਚ। ਲੋਕ ਲਾਈਨਾਂ ਦੇ ਵਿੱਚ ਖਲੋਤੇ ਮਰ ਰਹੇ ਨੇ। ਔਰ ਉਹ ਮੱਧ ਪ੍ਰਦੇਸ਼ ਦਾ ਬੀਜੇਪੀ ਦਾ ਜਿਹੜਾ ਨੈਸ਼ਨਲ ਲੈਵਲ ਦਾ ਵਾइस प्रेसिडेंट ਬਣਿਆ ਹੋਇਆ ਹੈ ਉਹਨਾਂ ਦਾ, ਉਹ ਕਹਿੰਦਾ फिर क्या हुआ, राशन की लाइन में तो लोग मर जाते हैं खड़े, अगर राशन की लाइन होती तब भी तो ਹੁਣ ਤੁਸੀਂ ਇਹ ਲੈਵਲ ਦੇਖੋ। ਇਹ ਜਦੋਂ ਗੁਰੂ ਨਾਨਕ ਸਾਹਿਬ ਦਾ ਜਿਵੇਂ ਅੱਜ ਅਸੀਂ ਪ੍ਰਕਾਸ਼ ਦਿਨ ਮਨਾ ਰਹੇ ਹਾਂ ਜੀ, ਤੇ ਗੁਰੂ ਨਾਨਕ ਸਾਹਿਬ ਨੇ ਜਦੋਂ ਇਹ ਫਰਮਾਇਆ ਕਿ ਮੱਥਾ ਟਿੱਕਾ ਤੇੜ ਧੋਤੀ ਕਖਾਈ ਹੱਥ ਛੁਰੀ ਜਗਤ ਕਸਾਈ, ਇਹਦੇ ਤੇ ਮੱਥੇ ਤੇ ਟਿੱਕਾ ਹੈ, ਤੇੜ ਦੇ ਕਖਾਈ ਧੋਤੀ ਹੈ, ਇਹਦੇ ਹੱਥ 'ਚ ਛੁਰੀ ਹੈ, ਇਹ ਜਗਤ ਦਾ ਕਸਾਈ ਹੈ, ਬੁੱਚਰ ਆਫ ਦਾ ਵਰਲਡ ਜੀ। ਹੁਣ ਹਾਲ ਇਹ ਨਹੀਂ ਹੈ ਕਿ ਵੀ ਆਮ ਉੱਥੇ ਸਾਰਾ ਕੁਝ ਕੰਮ ਠੱਪ ਹੋ ਗਿਆ, ਕੋਈ ਮਜ਼ਦੂਰ ਨਹੀਂ, ਕੋਈ ਦੂਜਾ ਨਹੀਂ, ਲੋਕਾਂ ਨੂੰ ਉਹੀ 500,000 ਹੀ ਹੈ ਜਿਹਦੇ ਥੱਲੇ ਉਹਨਾਂ ਨੇ ਹਸਪਤਾਲਾਂ 'ਚ ਲੋਕ ਮਰਨੇ ਸ਼ੁਰੂ। ਕਿਉਂਕਿ ਜਦੋਂ ਡਾਕਟਰਸ ਕੋਲ ਜਾਂਦੇ ਨੇ ਜਿਹੜੇ ਪੇਸ਼ੈਂਟ ਲੈ ਕੇ ਗਏ, ਉਹ ਕਹਿੰਦੇ ਪੈਸੇ ਲਿਆਓ। ਹੁਣ ਪੈਸੇ 500,000, ਉਹ ਕਹਿੰਦੇ ਅਸੀਂ ਨੋਟ ਨਹੀਂ ਲੈਣੇ। ਹੁਣ ਤਾਂ ਉਹ ਗੁਰਦੁਆਰਿਆਂ ਮੰਦਰਾਂ ਦੇ ਬਾਹਰ ਵੀ ਲੈ ਕੇ ਡੰਡਾ ਖੜੇ ਨੇ, ਇਹਨਾਂ ਮੱਥਾ ਨਹੀਂ ਟੇਕ ਜਾਣਾ 500 ਦਾ। ਹਾਂ, ਉਹ ਟਰੱਕ ਭਰ ਕੇ ਕੁਤਰ ਕੇ ਨੋਟ ਜਿਹੜੇ ਨੇ ਗੰਗਾ 'ਚ ਸੁੱਟੇ ਹੋਏ ਨੇ। ਹੁਣ ਕੁੱਲ ਮਿਲਾ ਕੇ ਜਦੋਂ ਤੁਸੀਂ ਇਹ ਇਨਸਾਨੀ ਪੇਨ ਐਗਨੀ ਦੀ ਗੱਲ ਦੇਖਦੇ ਹੋ, ਫਿਰ ਇਹ ਸਾਰਾ ਕੀ ਹੈ, ਇਹਦੇ 'ਚੋਂ ਕੀ ਹਾਸਲ ਕਰਨਾ ਚਾਹੁੰਦੇ ਨੇ? ਬੇਸ਼ੱਕ, ਕਿਉਂਕਿ ਜਦੋਂ ਤੁਸੀਂ ਇੱਕ ਝੂਠ ਬੋਲ ਕੇ ਤੁਹਾਨੂੰ ਥੋੜੀ ਜਿਹੀ ਸ਼ੋਹਰਤ ਮਿਲਦੀ ਜਾਂ ਤੁਹਾਡਾ ਝੂਠ ਖੁੱਲਦਾ ਨਹੀਂ, ਜਿਵੇਂ ਜੀ ਸਰਜੀਕਲ ਐਸਾ ਚੋਰ ਕਿਸੇ ਨੇ ਸ਼ਬਦ ਇਹਨਾਂ ਨੂੰ ਜਿਹੜਾ ਉਹ ਦਿੱਤਾ ਹੈ, ਪਹਿਲਾਂ ਉਹ ਝੂਠਾ ਕਿ ਜੀ ਅਸੀਂ ਸਰਜੀਕਲ ਸਟ੍ਰਾਈਕ ਕਰਤਾ। ਹੁਣ ਇਹਨੂੰ ਵੀ ਉਹਨਾਂ ਨੇ ਕਿਹਾ ਜੀ ਅਸੀਂ ਸਰਜੀਕਲ ਸਟ੍ਰਾਈਕ ਕੀਤਾ ਆਰਥਿਕਤਾ ਦੇ ਲਈ, ਔਰ ਇਹ ਕਰੋ ਉਹ ਕਰੋ। ਹੁਣ ਹਾਲਾਂਕਿ ਉਹਨਾਂ ਦੇ ਜਿਹੜੇ ਦੂਜੇ ਨੇ ਉਹ ਵਰਿਡ ਵੀ ਨੇ। ਇੱਕ ਪਾਸੇ ਇਹ ਕਿਹਾ ਜਾ ਰਿਹਾ ਇੱਕ ਤਬਕੇ ਦਾ ਕਿ ਜੀ ਇਹ ਯੂਪੀ ਔਰ ਪੰਜਾਬ ਔਰ ਦੂਸਰੀਆਂ ਥਾਵਾਂ ਦੇ ਉੱਤੇ ਜਿਹੜੀਆਂ ਚੋਣਾਂ ਸੀ, ਮੁਲਾਇਮ ਸਿੰਘ ਯਾਦਵ, ਮਾਇਆਵਤੀ ਜਾਂ ਬਾਦਲ ਨੂੰ ਜਿਹੜਾ ਉਹ ਨਕੰਮੇ ਕਰਤਾ ਕਿਉਂਕਿ ਉਹਦੇ ਨੋਟ ਇਹੀ ਸੀ। ਉਹਨਾਂ ਨੇ ਵੀ ਉਹ ਸਾਰੇ ਇਹਨਾਂ ਦੇ ਨਾਲ ਰਹਿ ਕੇ ਉਹਨਾਂ ਕੋਲ ਵੀ ਸਾਰੇ ਤਰੀਕੇ ਨੇ ਕਿ ਭਾਈ ਉਹਨਾਂ ਨੇ ਪੈਸੇ ਕਿੱਥੇ ਇਨਵੈਸਟ ਕੀਤੇ ਹੋਏ ਨੇ। ਸੋ ਕੁੱਲ ਮਿਲਾ ਕੇ ਇਸ ਸਾਰੇ ਦੇ ਬਿਹਾਈਂਡ ਕੀ ਹੈ, ਜੇ ਕੋਈ ਮੈਨੂੰ ਪੁੱਛੇ ਵਨ ਲਾਈਨਰ, ਮੇਰੇ ਕੋਲ ਵੀ ਜਵਾਬ ਨਹੀਂ ਹੈ। ਲੇਕਿਨ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਵੀ ਇਹਨਾਂ ਨੇ ਇਹ ਗੱਲ ਬਿਲਕੁਲ ਠੀਕ ਹੈ, ਕਿਉਂਕਿ ਕਿਊਜ਼ ਦੇ ਵਿੱਚ ਜਾਂ ਬੀਜੇਪੀ ਦਾ ਨਹੀਂ ਤਾਂ ਬਾਣੀਆਂ ਦਾ ਤੜਫਦਾ ਜੇ ਉਹਦੇ 'ਚੋਂ ਦਵਾਨੀ ਖੋਲੋ ਤੁਸੀਂ। ਜੀ ਜੀ, ਬਿਲਕੁਲ। ਔਰ ਉਹਨਾਂ ਦਾ ਬਿਲਕੁਲ ਰਿਐਕਟ ਨਾ ਕਰਨਾ ਇਹ ਆਪਣੇ ਆਪ ਦੇ ਵਿੱਚ ਸਬੂਤ ਹੈ। ਔਰ ਦੂਸਰਾ ਪਾਰਟ ਜਿਹੜਾ ਇਹਨਾਂ ਨੇ ਲਗਾਤਾਰਤਾ ਨਾਲ ਫਰੀडम ਆਫ ਐਕਸਪ੍ਰੈਸ਼ਨ ਨੂੰ ਕਰਬ ਕੀਤਾ, ਔਰ ਉਹਦੇ ਥੱਲੇ ਜੇ ਕੋਈ ਵੀ ਵਿਰੋਧ ਕਰਦਾ, ਔਰ ਹੁਣ ਵੀ ਜੇ ਕਿਸੇ ਨੇ ਇਸ ਮੁੱਦੇ ਦੇ ਉੱਤੇ ਵਿਰੋਧ ਲਾਈਨ ਲਈ ਹੈ, ਮਮਤਾ ਬੈਨਰਜੀ ਨੇ ਲਈ ਹੈ, ਕੇਜਰੀਵਾਲ ਨੇ ਲਈ ਹੈ, ਦੂਜੀ ਔਰ ਮਾਇਆਵਤੀ ਵੀ ਬੋਲੀ ਹੈ, ਤੇ ਨਾਲ ਦੀ ਨਾਲ ਕੁਝ ਇੰਡੀਵਿਜੂਅਲ ਵਾਇਸਿਸ ਵੀ ਨੇ, ਤੇ ਨਾਲ ਦੀ ਨਾਲ ਉਹਨੇ ਜਿਹੜਾ ਰਾਜਨਾਥ ਔਰ ਅਮਿਤ ਸ਼ਾਹ ਕਹਿੰਦੇ ਨੇ ਇਟ ਇਜ਼ ਐਂਟੀ ਨੈਸ਼ਨਲ, ਕਿ ਵੀ ਇਹ ਦੇਸ਼ ਧਰੋਹ ਦਾ ਕੰਮ ਹੈ। ਔਰ ਅੱਜ ਮੈਂ ਦੇਖ ਰਿਹਾ ਸੀ ਕਿ ਈਵਨ ਇਹਨਾਂ ਨੇ RSS ਨੂੰ ਕਿਹਾ ਕਿ ਜੀ ਤੁਸੀਂ ਸਾਡੀ ਮਦਦ, ਮਤਲਬ ਇਹ ਹੈ ਵੀ ਹੁਣ ਜੇ ਲਾਈਨਾਂ ਦੇ ਵਿੱਚ, ਕਿਉਂਕਿ ਇੱਕ ਦੋ ਥਾਂ ਤੇ ਰਾਈਟਿੰਗ ਵੀ ਹੋਈ ਹੈ ਯੂਪੀ ਦੇ ਵਿੱਚ ਕਿ ਵੀ ਲੋਕ ਇੰਨੇ ਸਵੇਰੇ ਆ ਕੇ ਖਲੋ ਜਾਂਦੇ ਨੇ, 4-4 ਮੀਲ ਲੰਬੀਆਂ ਲਾਈਨਾਂ ਹੈ, ਜਿਹੜੇ ਹੁਣ ਪੈਸੇ ਨੇ ਜਾਂ ਬੈਂਕਾਂ 'ਚ ਨੇ ਜਾਂ ATMs। ਹੁਣ ਬੇਸ਼ੱਕ 80,000 ਬ੍ਰਾਂਚਾਂ ਨੇ ਭਾਰਤ ਦੇ ਵਿੱਚ ਬੈਂਕਾਂ ਦੀਆਂ, ਔਰ ਉਹਦੇ 'ਚ ਇੱਕ ਬ੍ਰਾਂਚ ਜਿਹੜੀ ਆ ਉਹ 15,000 ਕਸਟਮਰਸ ਨੂੰ ਕੇਟਰ ਕਰਦੀ ਹੈ। ਪਰ ਹੁਣ ਪੈਸੇ ਕਿੰਨੇ, ਜੇ ਤੁਸੀਂ ਇਹ ਕਹੋ ਜੀ ਇਹਦੇ ਨਾਲ ਕਰਪਸ਼ਨ, ਇਹ ਵੀ ਸਵਾਲ ਇਕੋਨੋਮਿਸਟ ਨੇ ਪੁੱਛਿਆ ਕਿ ਜੇ ਤੁਸੀਂ ਕਹੋ ਜੀ 500 ਤੇ 1000 ਦੇ ਨੋਟਾਂ ਦੇ ਨਾਲ ਬਲੈਕ ਮਨੀ ਔਰ ਕਰਪਸ਼ਨ, ਨਵੇਂ ਕਹਿੰਦੇ ਅਸੀਂ 2000 ਦੇ ਛਾਪਣੇ ਨੇ, ਹੁਣ 2000 ਵੱਡਾ ਹੈ ਕਿ 1500 ਵੱਡਾ ਜੀ? ਜੇ ਤੁਸੀਂ ਆਲਰੇਡੀ 2000 ਛਾਪ ਕੇ ਦੂਸਰੇ ਕਰ ਰਹੇ ਹੋ, ਹਾਲਾਂ ਪਹਿਲਾਂ ਇਹ ਵੀ ਜੋਕ ਸੀ ਕਿ ਜੀ ਉਹ ਜਿਹੜੇ ਨੋਟ ਹੋਣਗੇ ਹੁਣ ਉਹਨਾਂ ਦੇ ਵਿੱਚ ਚਿਪ ਲੱਗੀ ਹੋਏਗੀ, ਹਾਲਾਂ ਬਾਅਦ ਚ ਕਿ ਉਹ ਜਿੱਥੇ ਪਏ ਹੋਣਗੇ ਪਤਾ ਲੱਗੇਗਾ। ਮੈਂ ਕਿਹਾ ਜਿੱਥੇ ਪਏ ਹੋਣਗੇ ਬੰਦਾ ਤਾਂ ਉੱਥੇ ਕੋਈ ਹੋਣਾ ਨਹੀਂ, ਉੱਥੇ ਜਾ ਕੇ ਹੀ ਹੋਏਗਾ ਪੁਲਿਸ ਨੇ ਜਾ ਕੇ ਇੰਨੇ 2000 ਦੇ ਨੋਟ ਗ੍ਰਿਫਤਾਰ ਕੀਤੇ ਚਿਪ। ਮੈਂ ਕਿਹਾ ਉੱਥੇ ਬੰਦੇ ਜਿਹੜੇ ਨੇ ਉਹ ਤੁਰੇ ਫਿਰਦੇ ਨੇ ਬਾਹਰ, ਕਾਤਲ ਜਿਹੜੇ ਨੇ, ਮਰਡਰਰ ਔਰ ਦੂਸਰੇ, ਤੇ ਨੋਟਾਂ ਨੂੰ ਜਾ ਕੇ ਗ੍ਰਿਫਤਾਰ ਕਰਨ। ਪਰ ਉਹ ਬਾਅਦ ਚ ਜ਼ਾਹਰ ਹੈ ਵੀ ਉਹ ਕੋਈ ਐਸੀ ਗੱਲ ਨਹੀਂ ਸੀ। ਲੇਕਿਨ ਇਹ ਪਾਰਟ ਜਿਹੜਾ ਹੈ ਡਾਇਰੈਕਟਲੀ ਇਸ ਗੱਲ ਦਾ ਕਿ ਵੀ ਇਹ ਜਿਹੜਾ ਜਿਸ ਅੰਦਾਜ਼ ਦੇ ਵਿੱਚ, ਔਰ ਜਿਵੇਂ ਇਹਨਾਂ ਨੇ ਭੈਣ ਜੀ ਅਮਨਜੋਤ ਕੌਰ ਹੋਰਾਂ ਨੇ ਵੀ ਕਿਹਾ ਕਿ ਵੀ ਇਹ ਇੱਕ ਪਾਸੇ ਤਾਂ ਇਹਦੇ ਨਾਲ, ਇਸ ਤੋਂ ਪਹਿਲਾਂ ਉਹ ਅਰੁਣ ਜੇਤਲੀ ਕਹਿ ਚੁੱਕਾ ਹੈ ਕਿ ਜੀ ਅਸੀਂ ਕੈਸ਼ਲੈਸ ਸੁਸਾਇਟੀ ਕ੍ਰੀਏਟ ਕਰ ਦੇਣੀ ਹੈ। ਔਰ ਜਦੋਂ ਹੁਣ ਉਹਨਾਂ ਨੇ ਕਿਹਾ ਜੀ ਐਂਟੀ ਨੈਸ਼ਨਲ ਹੈ ਜਿਹੜਾ ਕੋਈ ਬੋਲਦਾ,
ਉਹਨਾਂ ਨੇ ਕਿਹਾ ਜੀ ਇਹ ਅਸੀਂ ਟੈਰਰਿਜ਼ਮ ਨੂੰ ਕਰਾਰਾ ਝਟਕਾ ਦਿੱਤਾ ਹੈ, ਪਾਕਿਸਤਾਨ ਨੂੰ ਕਰਾਰਾ ਝਟਕਾ ਦਿੱਤਾ ਹੈ ਕਿ ਜੀ ਉਹ ਜਿਹੜੀ ਹੈ ਉਹ ਜਾਲੀ ਕਰੰਸੀ ਛਾਪਦੇ ਸੀ, ਉਹਨਾਂ ਲਈ 500,000 ਜੇ ਛਾਪਣਾ ਛਾਪਦੇ ਸੀ ਤੇ ਤੁਹਾਡੇ ਚੱਲਦੇ 2,000 ਉਹਨਾਂ ਲਈ ਕਿੰਨਾ ਔਖਾ ਛਾਪਣਾ, ਸਗੋਂ ਦੁੱਗਣੀ ਆਮਦਨ ਹੋ ਗਈ ਜੀ। ਲੇਕਿਨ ਇਸ ਸਾਰੇ ਦੀ ਮਿਸਟਰੀ ਕੀ ਹੈ? ਹਾਲਾਂ ਜਿਵੇਂ ਇਹਨਾਂ ਨੇ ਭੈਣ ਜੀ ਨੇ ਇਸ ਦੇ ਉੱਤੇ ਇੰਡੀਕੇਸ਼ਨ ਵੀ ਉਹਨਾਂ ਨੇ ਕਿਹਾ ਜੀ ਕਿ ਬੇਸ਼ੱਕ ਉਹਨੂੰ ਜਨ ਧਨ ਯੋਜਨਾ ਨਾਲ ਜਾਂ ਆਧਾਰ ਦੇ ਨਾਲ ਵੀ ਜੋੜਿਆ ਜਾ ਰਿਹਾ ਹੈ, ਪਰ ਇੱਕ ਗੱਲ ਜ਼ਾਹਰ ਹੈ ਕਿ ਵੀ ਇਹ ਸਰਵੇਲੈਂਸ ਜਿਹੜਾ ਹੈ ਉਸ ਦਾ ਕਿਤੇ ਨਾ ਕਿਤੇ ਜਦੋਂ ਤੁਹਾਡੇ ਕੋਲ ਜੇ ਤੁਸੀਂ ਕ੍ਰੈਡਿਟ ਕਾਰਡ ਦੂਜੇ ਤੀਜੇ ਜਿਵੇਂ ਇੱਥੇ ਵੀ ਹੈ ਉੱਥੇ ਤੁਹਾਡਾ ਕੈਸ਼ ਨਿਕਲ ਜਾਂਦਾ, ਫਿਰ ਕੰਟਰੋਲ ਕਿਹਦੇ ਕੋਲ ਜਾਂਦਾ? ਜੇ ਤੁਹਾਡੇ ਕੋਲ ਕਿੰਨਾ ਪੈਸਾ ਹੈ ਉਹਨਾਂ ਨੂੰ ਪਤਾ ਹੈ, ਸਰਕਾਰ ਦੇ ਕੋਲ ਹੈ, ਕੰਟਰੋਲ ਤੁਹਾਡਾ ਉਹਨਾਂ ਦੇ ਕੋਲ ਹੈ ਜੀ। ਆਪ ਉਹਨਾਂ ਨੇ ਧਨ ਬਾਹਰ ਰੱਖਿਆ ਹੋਇਆ, ਆਪ ਉਹਨਾਂ ਨੇ ਆਪਣੇ ਢੰਗ ਆਪਣੇ ਅੰਦਾਜ਼ ਦੇ ਵਿੱਚ ਕਾਲੇ ਧਨ ਦੀ ਵਰਤੋਂ ਕਰਨੀ ਹੈ। ਔਰ ਜੇ ਇਸ ਸਾਰੇ 'ਚ 5-6% ਹੀ ਕਾਲਾ ਧਨ ਹੈ ਤੇ ਗੱਲ ਫਿਰ 95% ਤੇ ਕਿਉਂ ਨਾ ਇਹ ਮੋਦੀ ਦੀ ਸਰਜੀਕਲ ਸਟ੍ਰਾਈਕ ਹੋਈ। ਔਰ ਇਹ ਮੈਂ ਸਮਝਦਾ ਵੀ ਜਿਵੇਂ ਇਹਨਾਂ ਨੇ ਵੀ ਕਿਹਾ ਵੀ is it really about just black money or an attempt towards surveillance of citizens and what amount of cash they carry? ਮੈਨੂੰ ਲੱਗਦਾ ਹੈ ਵੀ ਇਹ ਵੀ ਇਹਦਾ ਇੱਕ ਪਾਰਟ ਹੈ ਕਿ ਸਾਰੇ ਸਿਟੀਜ਼ਨ ਜਿਹੜੇ ਕਾਮਨ ਬੰਦੇ ਨੇ ਉਹਨਾਂ ਨੂੰ ਅੰਡਰ ਸਰਵੇਲੈਂਸ ਲਿਆਣਾ। ਫਿਰ ਇਹ ਜਿਹੜਾ ਕੈਸ਼ਲੈਸ ਸੁਸਾਇਟੀ ਦੇ ਨਾਂ ਥੱਲੇ ਵੀ ਇਹ ਸਰਵੇਲੈਂਸ ਦੀ ਗੱਲ ਹੈ, ਪਰ ਆਉਣ ਵਾਲੇ ਦਿਨਾਂ 'ਚ ਇਹ ਸਾਰਾ ਪਾਰਟ ਇਹਨਾਂ ਨੂੰ ਕਿਵੇਂ ਪਏਗਾ, ਪੁੱਠਾ ਪਏਗਾ, ਸਿੱਧਾ ਪਏਗਾ, ਚੋਣਾਂ 'ਚ ਇਸ ਦੇ ਕੀ ਨਤੀਜੇ, ਇਹ ਬਿਸਾਈਡਸ ਦਾ ਪੁਆਇੰਟ ਹੈ। ਪਰ ਇੱਕ ਵਾਰ ਇਹਨਾਂ ਨੇ ਐਨਾਰਕੀ ਕਿਓਸ ਕ੍ਰੀਏਟ ਕਰਤਾ, ਈਵਨ ਬਾਹਰਲੇ ਜਿਹੜੇ ਨੇ ਹੁਣ ਉਹ ਵੀ ਚੀਕਾਂ ਮਾਰ ਰਹੇ ਨੇ, ਜਿਹੜੇ ਕਹਿੰਦੇ ਸੀ ਮੋਦੀ ਅੱਛੇ ਦਿਨ ਆਇਆ, ਹੁਣ ਉਹ ਵੀ ਲੈ ਕੇ ਬੈਠੇ ਨੇ ਨੋਟ, ਇੱਥੇ ਕੋਈ ਐਕਸੈਪਟ ਨਹੀਂ ਕਰਦਾ। ਕੈਨੇਡਾ 'ਚ ਵੀ ਈਵਨ ਉਸੇ ਸ਼ਾਮ ਹੀ ਉਹਨਾਂ ਨੇ ਬੰਦ ਕਰ ਦਿੱਤੇ ਸੀ, ਉਹਨਾਂ ਦੇ ਬੈਂਕਾਂ ਨੇ ਲੈਣੇ, ਨਾ ਅਸੀਂ ਨਹੀਂ ਲੈਣੇ ਹੈ। ਸੋ ਕੁੱਲ ਮਿਲਾ ਕੇ ਅਸੀਂ ਇਹ ਸਮਝਦੇ ਹਾਂ ਕਿ ਵੀ ਇਹ ਇਸ ਕਿਸਮ ਦਾ, ਹਾਲਾਂ ਇਹ ਨਹੀਂ ਹੈ ਵੀ ਪਹਿਲਾ ਨੋਟ ਵਾਪਸ 1946 'ਚ ਵੀ ਹੋਏ ਸੀ, 1978 'ਚ ਮੁਰਾਰਜੀ ਦੇਸਾਈ ਜਦੋਂ ਪ੍ਰਾਈਮ ਮਿਨਿਸਟਰ ਬਣਿਆ ਉਦੋਂ ਵੀ ਡੀਮੋਨੇਟਾਈਜੇਸ਼ਨ ਹੋਈ ਹੈ, ਲੇਕਿਨ ਇਸ ਕਿਸਮ ਦਾ ਕਿਓਸ ਨਹੀਂ ਕਦੇ ਵੀ ਫੈਲਾਇਆ ਗਿਆ। ਔਰ ਇਹਦੇ 'ਚ ਇਹਨਾਂ ਦਾ ਬਿਲਕੁਲ ਇਹ ਬਾਣੀਆਂ ਬਹੁਤ ਚੰਗੀ ਤਰ੍ਹਾਂ ਸਮਝਦਾ ਕਿ ਵੀ ਉਹਨੇ ਇਹਦਾ ਕੀ ਮੁਫਾਦ ਲੈਣਾ, ਔਰ ਇਹ ਇਹਨਾਂ ਦਾ ਸਿੱਧੇ ਤੌਰ ਦੇ ਉੱਤੇ ਜਿਹੜਾ ਇਸ ਦਾ ਫਾਇਦਾ ਖੁਦ ਲੈ ਕੇ ਇਹਨਾਂ ਨੇ ਆਲਰੇਡੀ ਆਪਣਾ ਸਾਰਾ ਉਹ ਚਿੱਟੇ ਕਰ ਲਏ ਨੇ। ਔਰ ਬਾਕੀ ਲੋਕ ਜਿਹੜੇ ਨੇ ਉਹਨਾਂ ਨੂੰ ਹੁਣੇ ਪਤਾ ਨਹੀਂ ਆਉਣ ਵਾਲੇ ਦਿਨਾਂ 'ਚ ਹੋਰ ਕੀ ਕਰਾਉਣਗੇ, ਕੋਈ ਹੋਰ ਰਾਈਟਿੰਗ ਕਰਾ ਦੇਣਗੇ, ਕੋਈ ਘੱਟ ਗਿਣਤੀਆਂ ਦੇ ਖਿਲਾਫ ਕੋਈ ਮਾਹੌਲ ਸਿਰਜ ਦੇਣਗੇ। ਪਰ ਇਸ ਸਾਰੇ ਨੇ ਇਸ ਵੇਲੇ ਉੱਥੇ ਇੱਕ ਬਿਲਕੁਲ ਜਿਹਨੂੰ ਕੇਓਸ ਕਹਿੰਦੇ ਨੇ ਉਹ ਕ੍ਰੀਏਟ ਕਰ ਦਿੱਤੇ। ਜੀ ਡਾਕਟਰ ਸਾਹਿਬ, ਪ੍ਰੋਗਰਾਮ ਦੇ ਅੰਤ ਵਿੱਚ ਤੁਸੀਂ ਦਰਸ਼ਕਾਂ ਦੱਸ ਦਿਓ ਅੱਜ ਦਾ ਵਿਚਾਰ। ਤੁਸੀਂ ਬ੍ਰੇਕ ਨਹੀਂ ਲੈਣੀ ਹੈ? ਨਹੀਂ ਡਾਕਟਰ ਸਾਹਿਬ, ਟਾਈਮ ਬਹੁਤ ਘੱਟ ਹੈ। ਅੱਛਾ, ਸੋ ਜੇ ਤੇ ਕੋਈ ਡਿਸਕਸ ਕਰਨਾ ਛੋਟੇ ਵਾਲਾ ਟੌਪਿਕ ਕਰ ਲੈਣੇ? ਨਹੀਂ, ਚਲੋ ਅੱਜ ਕਿਉਂਕਿ ਮੰਗਰ ਮਹੀਨੇ ਦੀ ਸ਼ੁਰੂਆਤ ਵੀ ਹੈ ਤੇ ਉਸ ਵਿੱਚ ਅੱਜ ਦੇ ਵਿਚਾਰ ਲਈ ਵੀ ਵਕਤ ਚਾਹੀਦਾ। ਮੈਂ ਤੁਹਾਡਾ ਹੁਕਮ ਹੀ ਮੰਨਦਾ ਜੀ, ਕਿਉਂਕਿ ਮੈਂ ਤਾਂ ਬ੍ਰੇਕ ਦੇ ਲਿਹਾਜ਼ ਨਾਲ ਦੇਖ ਰਿਹਾ ਸੀ ਜੀ। ਬੇਸ਼ੱਕ ਨਾਨਕਸ਼ਾਹੀ ਕੈਲੰਡਰ ਮੁਤਾਬਕ ਅੱਜ ਮੰਗਰ ਦੀ ਸ਼ੁਰੂਆਤ ਹੈ ਜੀ। ਦੂਸਰਾ ਪੱਖ ਤਾਂ ਸ਼ਾਇਦ ਜਿਹੜਾ ਦੂਜਾ ਉਹਨਾਂ ਨੇ ਹਿੰਦੂਕਰਨ ਕੀਤਾ ਹੋਇਆ ਉਹ ਕੱਲ੍ਹ ਹੈ। ਔਰ ਅਸੀਂ ਇਸ ਪ੍ਰੋਗਰਾਮ ਦੇ ਵਿੱਚ 12ਵਾਂ ਰਾਗ ਤੁਖਾਰੀ ਦੇ ਵਿੱਚ ਜਿਹੜਾ ਗੁਰੂ ਨਾਨਕ ਸਾਹਿਬ ਦਾ ਉਚਾਰਿਆ ਹੋਇਆ ਉਸ ਨੂੰ ਵਿਚਾਰ ਚਰਚਾ 'ਚ ਲਿਆਂਦੇ, ਪਰ ਅਸੀਂ ਇਸ ਦੇ ਨਾਲ ਨਾਲ 12ਵਾਂ ਮਾਝ ਪੰਜਵੇਂ ਪਾਤਸ਼ਾਹ ਦਾ ਉਚਾਰਨ ਕੀਤਾ ਹੋਇਆ ਉਸ ਨੂੰ ਵੀ ਜਿਹੜਾ ਹੈ ਉਸ ਦੇ ਨਾਲ ਟੱਚ ਕਰਦੇ। ਸੋ ਇਹ ਮੰਗਰ ਦੀ ਪ੍ਰਥਾਏ, ਮੰਗਰ ਮਾਹੋ ਭਲਾ ਹਰ ਗੁਣ ਅੰਕ ਸਮਾਵੇ, ਗੁਣਵੰਤੀ ਗੁਣ ਰਵੈ, ਮੈਂ ਪਿਰ ਨਿਹਚਲ ਭਾਵੇ, ਨਿਹਚਲ ਚਤਰ ਸੁਜਾਨ ਵਿਦਾਤਾ, ਚੰਚਲ ਜਗਤ ਸਬਾਇਆ, ਗਿਆਨ ਧਿਆਨ ਗੁਣ ਅੰਕ ਸਮਾਣੇ, ਪ੍ਰਭ ਭਾਣੇ ਤਾਂ ਭਾਇਆ, ਗੀਤ ਨਾਦ ਕਵਿਤ ਕਵੇ ਸੁਣ, RAM ਨਾਮ ਦੁਖ ਭਾਗੈ, ਨਾਨਕ ਸਾ ਤਨ ਨਾਹ ਪਿਆਰੀ, ਅਬ ਭਗਤੀ ਫਿਰ ਆਗੇ ਜੀ। ਬੇਸ਼ੱਕ ਜਿਵੇਂ ਅਸੀਂ ਅਕਸਰ ਇਹ ਜ਼ਿਕਰ ਕਰਦੇ ਕਿ ਕੋਈ ਦਿਨ ਦੇ ਸ਼ੁਭ ਜਾਂ ਅਸ਼ੁਭ ਹੋਣ ਨਾਲ ਕਿ ਇਹ ਚੰਗਾ ਸ਼ਗਨ ਹੈ ਜਾਂ ਮਾੜਾ ਸ਼ਗਨ ਹੈ, ਇਹ ਇਹਦਾ ਕੋਈ ਸੰਬੰਧ ਨਹੀਂ ਹੈ। ਇਹ
ਜਿਵੇਂ ਰਚਨਾਵਾਂ ਰੁੱਤਾਂ ਦੇ ਨਾਲ ਹੁੰਦੀਆਂ ਨੇ, ਗੀਤ ਉਹਦੇ ਮੁਤਾਬਕ ਬਣਦੇ ਨੇ, ਮਹੀਨਿਆਂ ਨਾਲ, ਦਿਨਾਂ ਨਾਲ, ਸੂਰਜ, ਚੰਦਰਮਾ, ਹਰ ਚੀਜ਼ ਨੂੰ ਜਿਹੜਾ ਹੈ ਉਹ ਇੱਕ ਪੋਇਟੀਕਲ ਜਾਂ ਇੱਕ ਰਚਨਾ ਦੇ ਲਈ ਇਸਤੇਮਾਲ ਕੀਤਾ ਜਾਂਦਾ ਹੈ। ਸੋ 12 ਮਹੀਨਿਆਂ ਨੂੰ ਇੱਕ ਜਿਹੜਾ ਹੈ ਉਹ ਸਮਝ ਕੇ ਕਿ ਭਾਈ ਇਸ ਪ੍ਰਥਾਏ ਅਲਟੀਮੇਟਲੀ ਰੱਬ ਨਾਲ ਜੁੜਨ ਦੀ ਗੱਲ ਹੈ। ਸੋ ਤੁਖਾਰੀ ਰਾਗ ਦੇ ਵਿੱਚ ਮੰਗਰ ਮਹੀਨੇ ਨੂੰ ਸੰਬੋਧਨ ਹੁੰਦਿਆਂ ਗੁਰੂ ਨਾਨਕ ਸਾਹਿਬ ਨੇ ਫਰਮਾਇਆ ਕਿ ਮੰਗਰ ਦਾ ਮਹੀਨਾ ਭਲਾ ਜੇ ਹਰ ਗੁਣ ਅੰਕ ਸਮਾਵੇ, ਕਿ ਜੇ ਹਰੀ ਦੇ ਗੁਣ, ਰੱਬ ਦੇ ਗੁਣ ਹਿਰਦੇ ਦੇ ਵਿੱਚ ਆ ਜਾਣ, ਗੁਣਵੰਤੀ ਗੁਣ ਰਵੈ ਮੈਂ ਫਿਰ ਨਿਸ਼ਚਲ ਭਾਵੇ, ਕਿ ਜਦੋਂ ਇਸ ਰੂਹ ਦੇ ਅੰਦਰ ਜਿਹੜੀ ਉਸ ਪਿਆਰੇ ਦੀ ਪਤਨੀ ਹੈ ਉਸ ਦੇ ਅੰਦਰ ਉਸ ਦੇ ਗੁਣ ਰੱਬ ਵਰਗੇ ਆ ਜਾਂਦੇ ਨੇ ਤੇ ਫਿਰ ਪਤੀ ਨੂੰ, ਉਸ ਰੱਬ ਨੂੰ, ਪਿਰ ਨੂੰ, ਪਿਆਰੇ ਨੂੰ ਉਹ ਇਸਤਰੀ ਚੰਗੀ ਲੱਗਦੀ ਹੈ। ਨਿਸ਼ਚਲ ਚਤਰ ਸੁਜਾਨ ਵਿਧਾਤਾ ਚੰਚਲ ਜਗਤ ਸਬਾਇਆ, ਉਹ ਨਿਰੰਕਾਰ ਜਿਹੜਾ ਹੈ ਉਹ ਸੁਜਾਨ ਹੈ, ਉਹੀ ਵਿਧੀ ਨੂੰ ਘੜਨ ਵਾਲਾ ਹੈ, ਜੀਵਨ ਨੂੰ ਜੀਵਨ ਦਾਨ ਦੇਣ ਵਾਲਾ ਹੈ। ਔਰ ਬਾਕੀ ਦੁਨੀਆ ਦੇ ਅੰਦਰ ਇੱਕ ਚੰਚਲਪਨ ਹੈ, ਚੰਚਲ ਜਗਤ ਸਬਾਇਆ, ਗਿਆਨ ਧਿਆਨ ਗੁਣ ਅੰਕ ਸਮਾਣੇ ਪ੍ਰਭ ਭਾਣੇ ਤਾਂ ਪਾਇਆ, ਕਿ ਜਦੋਂ ਰੱਬ ਨੂੰ ਕੋਈ ਰੂਹ ਪਿਆਰੀ ਲੱਗਦੀ ਹੈ, ਰੱਬ ਆਪਣੇ ਨਾਲ ਮਿਲਾ ਲੈਂਦਾ ਹੈ ਤੇ ਫਿਰ ਉਸ ਦੇ ਹਿਰਦੇ ਦੇ ਅੰਦਰ, ਉਸ ਦੇ ਦਿਮਾਗ ਦੇ ਅੰਦਰ, ਉਸ ਦੇ ਦਿਲੋਂ ਦਿਮਾਗ ਦੇ ਅੰਦਰ ਗਿਆਨ ਧਿਆਨ ਦੇ ਗੁਣ ਜਿਹੜੇ ਨੇ ਕਰੈਕਟਰਿਸਟਿਕਸ ਉਹ ਆ ਜਾਂਦੇ ਨੇ। ਗੀਤ ਨਾਟ ਕਵਿਤ ਕਵੇ ਸੁਣ ਰਾਮ ਨਾਮ ਦੁੱਖ ਭਾਗੇ, ਜਦੋਂ ਫਿਰ ਰੱਬ ਦੇ ਪਿਆਰ ਦੇ ਵਿੱਚ ਇੱਕ ਰੂਹ ਆ ਜਾਂਦੀ ਹੈ, ਉਸ ਨੂੰ ਰੱਬ ਦੇ ਗੀਤ, ਉਸ ਦੀਆਂ ਨਾਲ ਸੰਬੰਧਿਤ ਰਚਨਾਵਾਂ, ਕਵਿਤਾਵਾਂ ਚੰਗੀਆਂ ਲੱਗਦੀਆਂ ਨੇ, ਉਹਨੂੰ ਸਿਰਫ ਤੇ ਸਿਰਫ ਰੱਬ ਦੀ ਗੱਲ, ਰਾਮ ਨਾਮ ਦੀ ਗੱਲ ਚੰਗੀ ਲੱਗਦੀ ਹੈ, ਉਸ ਨਾਲ ਸਾਰੇ ਦੁੱਖ ਦੌੜਦੇ ਨੇ। ਨਾਨਕ ਸਾਹ ਧਨ ਨਾ ਪਿਆਰੀ, ਨਾ ਕਹਿੰਦੇ ਨੇ ਖਸਮ ਨੂੰ, ਰੱਬ ਨੂੰ, ਰੱਬ ਰੂਪੀ ਪਤੀ, ਕਿ ਫਿਰ ਉਹ ਇਸਤਰੀ, ਉਹ ਰੂਹ ਉਸ ਖਸਮ ਨੂੰ ਪਿਆਰੀ ਹੁੰਦੀ ਹੈ। ਅਬ ਭਗਤੀ ਫਿਰ ਆਗੇ, ਪਰ ਇਸ ਦੀ ਸ਼ਰਤ ਇਹ ਹੈ ਅਬ ਭਗਤੀ ਦਿਲੀ ਪਿਆਰ, ਸੱਚਾ ਪਿਆਰ ਉਸ ਦਾ ਆਪਣੇ ਪ੍ਰੀਤਮ ਦੇ ਨਾਲ ਹੋਏ। ਔਰ ਬਿਲਕੁਲ ਇਸੇ ਥਾਟ ਨੂੰ ਹੀ ਜੇ ਅਸੀਂ ਦੇਖਦੇ ਹਾਂ, ਇਹ ਕਿਉਂਕਿ ਥੋੜ੍ਹੀ ਜਿਹੀ ਆਮ ਲੋਕਾਂ ਲਈ ਕਈਆਂ ਨੂੰ ਕਠਿਨ ਲੱਗਦਾ ਹੈ, ਤੇ ਜਿਹੜਾ 12ਵਾਂ ਮਾਝ ਹੈ ਗੁਰੂ ਅਰਜਨ ਸਾਹਿਬ ਦਾ, ਉਸ ਦੀ ਸ਼ਬਦਾਵਲੀ ਥੋੜ੍ਹੀ ਜਿਹੀ ਹੋਰ ਵੀ ਸੁਖੈਣ ਹੈ। ਤੇ ਮਾਝ ਮਹੱਲਾ 5 'ਚ ਅਸੀਂ ਦੇਖਦੇ ਹਾਂ, ਮੰਗਰ ਮਾਹੇ ਸੁਹੰਦੀ ਹੈ ਹਰ ਪਿਰ ਸੰਗ ਬੈਠੜੀ ਹੈ, ਤਿਨ ਕੀ ਸੋਭਾ ਕਿਆ ਗਣੀ ਜੇ ਸਾਹਿਬ ਮੇਲੜੀ ਹੈ, ਤਨ ਮਨ ਮੌਲਿਆ ਰਾਮ ਸਿਉ ਸੰਗ ਸਾਧ ਸਹੇਲੜੀਆਂ, ਸਾਧ ਜਨਾ ਤੇ ਬਾਹਰੀ ਸੇ ਰਹਿਣ ਇਕੇਲੜੀ ਹੈ, ਤਿਨ ਦੁੱਖ ਨ ਕਬਹੂ ਉਤਰੈ ਸੇ ਜਮ ਕੇ ਵਸ ਪੜੀਐ, ਜਿਨੀ ਰਾਵਿਆ ਪ੍ਰਭ ਆਪਣਾ ਸੇ ਦਿਸਨ ਨਿਤ ਖੜੀਐ, ਰਤਨ ਜਵੇਹਰ ਲਾਲ ਹਰ ਕੰਠ ਤਿਨਾ ਜੜੀਆ, ਨਾਨਕ ਬਾਂਛੈ ਧੂੜ ਤਿਨ ਪ੍ਰਭ ਸ਼ਰਣੀ ਦਰ ਪੜੀਐ, ਮੰਗਰ ਪ੍ਰਭ ਆਰਾਧਨਾ ਬਹੁੜ ਨਾ ਜਨਮੜੀਐ। ਜੀ ਗੁਰੂ ਨਾਨਕ ਸਾਹਿਬ ਨੇ ਵੀ ਉਸ ਕਿਵੇਂ ਰੂਹ ਦਾ ਮਿਲਾਪ ਨਿਰੰਕਾਰ ਦੇ ਨਾਲ ਹੋਏ, ਉਸ ਦੇ ਗੁਣ ਆਣ, ਕਿਵੇਂ ਉਸ ਪਿਆਰੇ ਨੂੰ ਇਹ ਰੂਹ ਭਾਵੇ, ਤੇ ਗੁਰੂ ਅਰਜਨ ਸਾਹਿਬ ਨੇ ਵੀ ਯਾਦ ਕਰਵਾਇਆ ਕਿ ਭਾਈ ਇਹ ਮੰਗਰ ਦੇ ਮਹੀਨੇ ਦੇ ਵਿੱਚ ਜੇ ਪਿਆਰੇ ਦਾ ਸੰਗ ਮਿਲਦਾ ਤੇ ਫਿਰ ਉਹਨਾਂ ਦੀ ਕੀ ਸੋਭਾ ਕਹੀ ਜਾ ਸਕਦੀ ਹੈ, ਜਿਹੜੀਆਂ ਰੂਹਾਂ ਰੱਬ ਦੇ ਨਾਲ ਮਿਲੀਆਂ ਹੁੰਦੀਆਂ ਨੇ। ਔਰ ਜਦੋਂ ਰੂਹ ਰੱਬ ਨਾਲ ਮਿਲਦੀ ਹੈ, ਤਨ ਮਨ ਮੌਲਿਆ ਰਾਮ ਸਿਉ, ਫਿਰ ਤਨ ਤੇ ਮਨ ਮੌਲਦਾ, ਚਾਹ ਦੇ ਨਾਲ ਭਰਿਆ ਹੁੰਦਾ, ਸੰਗ ਸਾਧ ਸਹੇਲੜੀ ਹੈ। ਤੇ ਜਿਨ੍ਹਾਂ ਨੂੰ ਰੱਬ ਦੇ ਪਿਆਰਿਆਂ ਦੀ ਸੰਗਤ ਨਹੀਂ ਮਿਲਦੀ, ਸੇ ਰਹਿਣ ਇਕੇਲੜੀ ਹੈ, ਉਹ ਇਕੱਲੀਆਂ ਰੂਹਾਂ ਹੁੰਦੀਆਂ ਨੇ, ਸਭ ਤੋਂ ਅੱਡ ਹੁੰਦੀਆਂ ਨੇ। ਉਹਨਾਂ ਦਾ ਫਿਰ ਕੀ ਹਾਲ ਹੁੰਦਾ, ਤਿੰਨ ਦੁੱਖ ਨਾ ਕਬਹੂ ਉਤਰੈ ਸੇ ਜਮ ਕੇ ਵਸ ਪੜੀਆਂ, ਜਿਨੀ ਰਾਵਿਆ ਪ੍ਰਭ ਆਪਣਾ ਸੇ ਦਿਸਣ ਨਿਤ ਖੜੀਆਂ, ਕਿ ਜਿਹੜੀਆਂ ਰੱਬ ਤੋਂ ਵਿਥ ਵਾਲੀਆਂ ਰੂਹਾਂ ਨੇ ਉਹ ਦੁੱਖ ਦੇ ਵਿੱਚ ਨੇ, ਤੇ ਜਿਹੜੀਆਂ ਰੱਬ ਨਾਲ ਜੁੜੀਆਂ ਹੋਈਆਂ ਨੇ ਉਹ ਚਾਹ ਦੇ ਵਿੱਚ ਨੇ। ਰਤਨ ਜਵੇਹਰ ਲਾਲ ਹਰ ਕੰਠ ਤਿਨਾ ਜੜੀਆਂ, ਉਹ ਇਵੇਂ ਹੀ ਹੈ ਜਿਵੇਂ ਸੁੰਦਰ ਔਰਤ ਜਿਸ ਨੇ ਰਤਨ ਜਵਾਹਰ ਲਾਲ ਪੂਰਾ ਸ਼ਿੰਗਾਰ ਕੀਤਾ ਹੋਏ, ਉਹ ਰੂਹਾਂ ਜਿਹੜੀਆਂ ਰੱਬ ਨਾਲ ਮਿਲੀਆਂ ਹੋਈਆਂ ਨੇ ਉਹ ਇਵੇਂ ਹੀ, ਉਹਨਾਂ ਨੂੰ ਨਾਮ ਦਾ ਖਜ਼ਾਨਾ ਉਹਨਾਂ ਦੇ ਕੋਲ ਹੁੰਦਾ ਹੈ, ਉਹ ਸ਼ਿੰਗਾਰੀਆਂ ਹੁੰਦੀਆਂ ਨੇ। ਨਾਨਕ ਬਾਂਛੈ ਧੂੜ ਤਿਨ ਪ੍ਰਭ ਸ਼ਰਣੀ ਦਰ ਪੜੀਆ, ਗੁਰੂ ਨਾਨਕ 5ਵੇਂ ਪਾਤਸ਼ਾਹ ਯਾਦ ਕਰਵਾਉਂਦੇ ਨੇ
ਕਿ ਮੈਂ ਉਹਨਾਂ ਪਿਆਰਿਆਂ ਦੀ, ਉਹਨਾਂ ਗੁਰਮੁਖਾਂ ਦੀ ਚਰਨ ਧੂੜ ਦਾ ਜਾਚਕ ਹੈ ਜਿਹੜੀਆਂ ਰੂਹਾਂ ਪ੍ਰਭੂ ਦੇ ਦਰ ਦੇ ਉੱਤੇ ਖੜੀਆਂ ਨੇ। ਮੰਗਰ ਪ੍ਰਭ ਆਰਾਧਨਾ ਬਹੁੜ ਨਾ ਜਨਮੜੀ ਹੈ। ਕਿ ਜੇ ਮੰਗਰ ਦਾ ਮਹੀਨਾ ਸਾਨੂੰ ਇਹ ਯਾਦ ਕਰਵਾਉਂਦਾ ਹੈ ਕਿ ਜੇ ਉਸ ਰੱਬ ਦੇ ਨਾਲ ਪ੍ਰੀਤ ਬਣੀ ਰਹੇ, ਰੱਬ ਦੀ ਯਾਦ ਬਣੀ ਰਹੇ, ਬੌੜ ਨਾ ਜਨਮੜੀ ਹੈ, ਫਿਰ ਆਣ ਜਾਣ ਦੇ ਚੱਕਰ ਤੋਂ ਛੁਟਕਾਰਾ ਹੋ ਜਾਂਦਾ। ਸੋ ਇਹ ਅੱਜ ਦਾ ਵਿਚਾਰ ਹੈ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਇਸ ਨੇ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tvag4.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਹਾਜ਼ਰ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦਿਓ। ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।